ਬਾਪੂ ਜੀ ਮੇਰੇ ਵੱਡੇ ਵਡੇਰੇ ਇਸੇ ਪਿੰਡ ਦੇ ਸੀ। ਇਹ ਆ ਜੀ ਉਹ ਚੁਬਾਰਾ ਜਿਹੜਾ ਪੁਰਾਣਾ ਬਣਿਆ ਸੀ, ਇੱਥੋਂ ਢਹਿ ਗਿਆ ਸੀ। ਇਹ ਉਹ ਚੁਬਾਰੇ ਦੀ ਛੋਟੀ ਇੱਟ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਆ ਗੋਲਡੀ ਮੱਲੀ ਤੇ ਅੱਜ ਜਾ ਰਹੇ ਹਾਂ ਅਸੀਂ ਮੇਰੇ ਪਿੰਡ ਪੱਕਾ ਕਿਲਾ ਤੇ ਮੇਰੇ ਨਾਲ ਨੇ ਅਹਿਮਦ ਰਜ਼ਾ ਪੰਜਾਬੀ ਸਾਹਿਬ ਤੇ ਅੰਜਮ ਗਿੱਲ ਜੀ ਤੇ ਫੈਜ਼ਲ ਅਲੀ ਜੀ। ਅਸੀਂ ਨਨਕਾਣਾ ਸਾਹਿਬ ਤੋਂ ਚੱਲ ਕੇ ਹੁਣ ਪਹੁੰਚਿਆ ਖੁੰਡਾ ਮੋੜ ਅੱਡਾ ਤੇ ਇੱਥੋਂ ਜਾਵਾਂਗੇ ਮੇਰੇ ਪਿੰਡ ਪੱਕਾ ਕਿਲਾ। ਜਾਣ ਦਾ ਇੱਕ ਖਾਸ ਕਾਰਨ ਨੇ, ਕਿਉਂਕਿ ਮੈਂ ਦੂਜੀ ਵਾਰ ਜਾ ਰਿਹਾ। ਥੋੜ੍ਹੇ ਦਿਨ ਪਹਿਲਾਂ ਪਹਿਲੀ ਵਾਰ ਗਿਆ ਸੀ, ਹੁਣ ਦੂਜੀ ਵਾਰ ਜਾ ਰਿਹਾ। ਖਾਸ ਕਾਰਨ ਨੇ ਉਹ ਤੁਹਾਨੂੰ ਉੱਥੇ ਜਾ ਕੇ ਦੱਸਾਂਗੇ। ਚੱਲਦੇ ਹਾਂ ਤੇ ਤੁਹਾਨੂੰ ਦੱਸਦੇ ਹਾਂ ਕੀ ਕਾਰਨ ਸੀ ਮੈਂ ਕਿਉਂ ਦੁਬਾਰਾ ਜਾ ਰਿਹਾ। ਬਾਪੂ ਜੀ ਮੇਰੇ ਵੱਡੇ ਵਡੇਰੇ ਇਸੇ ਪਿੰਡ ਦੇ ਸੀ। ਇਸੇ ਪਿੰਡ ਦੇ ਨੰਬਰਦਾਰ ਸਰਦੂਲ ਸਿੰਘ ਸਾਨੂੰ ਨੱਥਾ ਸਿੰਘ, ਹਾਂਜੀ ਉਹਨਾਂ ਦੇ ਘਰ ਕਿਲੇ ਦੇ ਵਰਦਿਆਂ ਅੰਦਰ ਹਾਂਜੀ ਹਾਂਜੀ। ਮੈਂ ਆਏ ਥੋੜ੍ਹੇ ਦਿਨ ਪਹਿਲਾਂ, ਮੈਂ ਦੁਬਾਰਾ ਫਿਰ ਮੈਂ ਗੇੜਾ ਕੱਢ ਕੇ ਆਉਣੇ ਆ। ਬਸ ਬਾਪੂ ਜੀ ਦਰਸ਼ਨ ਕਰਨ ਆਏ। ਤੁਸੀਂ ਪਾਸਿਓਂ ਆਏ ਕਿ ਇੱਥੇ ਰਹਿ ਰਹੇ ਹੋ ਪਹਿਲਾਂ ਦੇ? ਨਹੀਂ, ਅਸੀਂ ਤੇਰੇ ਮੁਲਕ ਤੇ ਆਏ। ਕਿੱਥੋਂ ਆਏ ਜੀ? ਅੰਬਾਲੇ ਤੋਂ ਜੀ। ਅੰਬਾਲੇ ਤੋਂ? ਨੀਲ ਖੈਰ ਤੋਂ। ਅੱਛਾ, ਖਰੜ ਤੋਂ ਆਏ ਤੁਸੀਂ? ਕਿਹੜਾ ਪਿੰਡ ਸੀ ਖਰੜ ਕੋਲ? ਪਿੰਡ ਸਵਾੜਾ। ਪਿੰਡ ਸਵਾੜਾ, ਹਾਂ। ਉੱਥੇ ਚੰਨ ਉੱਥੋਂ ਇੱਥੇ ਕਾਰਨ ਇਹ ਜੀ, ਮੈਂ ਜੋ ਦੁਬਾਰਾ ਆਇਆ ਸੀ ਉਸ ਦਿਨ ਪਿੱਛੇ ਦੇਖਿਆ ਸੀ ਮੈਂ ਬਾਅਦ 'ਚ ਪਤਾ ਕੀਤਾ ਆਪਣੇ ਡੈਡੀ ਤੋਂ। ਉਹਨਾਂ ਦੱਸਿਆ ਵੀ ਸਾਡਾ ਚੁਬਾਰਾ ਹੁੰਦਾ ਸੀ ਤੇ ਦਾਦਿਆਂ ਨੂੰ ਉਹ ਢਹਿ ਗਿਆ ਸੀ ਤੇ ਉਹ ਦਿਨ ਦੇਖ ਕੇ ਗਏ ਸੀ ਅਸੀਂ। ਤੇ ਅੱਜ ਮੈਂ ਸੋਚਿਆ ਕਿਉਂਕਿ ਮੇਰਾ ਇੰਡੀਆ ਘਰ ਬਣ ਰਿਹਾ ਤੇ ਮੈਂ ਹੁਣ ਇਸ ਘਰ ਪੁਰਾਣੇ ਘਰ ਦੇ ਇੱਟਾਂ ਲੈ ਕੇ ਲਿਜਾ ਕੇ ਇੰਡੀਆ ਵਾਲੇ ਘਰ ਦੇ ਵਿੱਚ ਯਾਦਗਾਰ ਤੌਰ ਤੇ ਮੈਂ ਇੰਡੀਆ ਦੇ ਘਰ ਦੇ ਵਿੱਚ ਫਰੰਟ ਤੇ ਲਾਉਣੀਆਂ ਨੇ। ਇਸ ਲਈ ਅੱਜ ਮੈਂ ਦੁਬਾਰਾ ਚੱਲ ਕੇ ਆਇਆ ਕਿਉਂਕਿ ਮੈਂ ਇੱਟਾਂ ਲੈਣ ਆਇਆ ਜੀ ਇੱਥੋਂ। ਤੇ ਆਓ ਤੁਹਾਨੂੰ ਦਿਖਾਉਣੇ ਆ ਅਗਰ ਪੋਸੀਬਲ ਹੋ ਸਕਿਆ। ਚਲਿਏ। ਇਹ ਆ ਜੀ ਉਹ ਚੁਬਾਰਾ ਜਿਹੜਾ ਪੁਰਾਣਾ ਬਣਿਆ ਸੀ, ਇੱਥੋਂ ਢਹਿ ਗਿਆ ਸੀ। ਇਹ ਉਹ ਚੁਬਾਰੇ ਦੀ ਛੋਟੀ ਇੱਟ ਹੈ ਜੀ। ਅੱਜ ਅਸੀਂ ਇੱਥੋਂ ਇੱਟਾਂ ਲੈਣ ਆਏ ਜੀ ਤੇ ਆਪਾਂ ਨੂੰ ਕੋਈ ਜਣਾ ਮੁੰਡਾ ਹੈਲਪ ਕਰੇ। ਨਾਨਕਸ਼ਾਹੀ ਇੱਟ ਹੈ ਜੀ ਉਸ ਟਾਈਮ ਦੀ। ਵਧੀਆ ਜੀ, ਪੰਜ ਕੁ ਇੱਟਾਂ ਕੱਢ ਲਈ ਵਧੀਆ ਜੀ। ਇਹ ਹੈ ਜੀ ਉਸ ਵੇਲੇ ਦੀ ਉੱਪਰ ਚੜ ਜਾ। ਹਾਂ, ਇੱਥੇ ਚੜ ਜਾ। ਪਤਲੀ ਇੱਟ ਚੱਲਦੀ ਸੀ ਔਰ ਉਹਦਾ ਹੀ ਬਣਿਆ ਹੋਇਆ। ਉੱਪਰੋਂ ਨਾ ਕੋਈ ਤੁਸੀਂ ਜਿਵੇਂ ਕੋਈ ਤਾਂ ਕਿ ਦੀਵਾਰ ਜ਼ਿਆਦਾ ਖਰਾਬ ਵੀ ਨਾ ਹੋਵੇ, ਉੱਤੋਂ ਤੋਂ ਕੱਟ ਲਓ ਸਾਫ। ਹਾਂ ਬਸ ਇਹ ਪਿੱਛੇ ਆਈ ਜਿਹੜੀਆਂ ਨੇ ਠੀਕ ਹੈ, ਇਹ ਠੀਕ ਹਨ ਪਿੱਛੇ। ਸਰਦਾਰ ਜੀ ਤੁਹਾਡੇ ਲਈ ਲੋਕੀ ਦੀਵਾਰਾਂ ਆਪਣੀਆਂ ਪੁੱਟੀ ਜਾਣ। ਮੈਂ ਆਸਾਨ ਮੰਨਦਾ ਇਹਨਾਂ ਵੀਰਾਂ ਦਾ ਜਿਹੜੇ ਦੇਖੋ ਇੰਨਾ ਆਸਾਨ ਕਰ ਰਹੇ ਸਾਡੇ ਤੇ। ਚੌੜੀਆਂ ਕਰ ਦੇਣਾ। ਬਸ ਵਧੀਆ। ਆਪਾਂ ਨੂੰ 5 ਇੱਟਾਂ ਹੀ ਬੜੀਆਂ ਨੇ। 6 ਲੈ ਲੈ ਯਾਰ, ਇੱਕ ਦੇ ਪਿੱਛੇ ਫਿਰ ਨਾ ਤੈਨੂੰ ਉੱਥੋਂ ਮੋਗੇ ਤੋਂ ਆਉਣਾ ਪਵੇ। ਨਹੀਂ ਫਿਰ ਆ ਜਾਣਾ। ਉਹ ਜਗ੍ਹਾ ਬਣਾ ਲੈ ਨਾ, ਤੂੰ ਕਿਸ ਤਰ੍ਹਾਂ ਦਾ ਬਣਾਉਣਾ ਹੈ, ਕੀ ਕਰਨਾ। ਹਾਂ, ਜ਼ੇਨ ਸਕੈਚ ਕਿਉਂਕਿ ਮੇਰੇ ਜਿੰਨ 'ਚ ਮੇਰੀ ਕੋਠੀ ਬਣ ਰਹੀ ਹੈ ਇੰਡੀਆ 'ਚ ਤੇ ਉਹਦੇ ਫਰੰਟ ਤੇ ਹੋਰ 2-3 ਬਣਾ ਕੇ ਵਧੀਆ ਪਲਸਤਰ ਕਰਾ ਕੇ ਉਹਦੇ ਅੱਗੇ ਲਾ ਕੇ ਬਿਨਾਂ ਪਲਸਤਰ ਤੋਂ ਇਹਨਾਂ ਰੰਗ ਕਰਵਾਉਂਗਾ ਜਾ ਕੇ। ਸਰਦਾਰ ਜੀ ਜ਼ਿਲ੍ਹਾ ਕਿਹੜਾ ਜੀ? ਜ਼ਿਲ੍ਹਾ ਮੋਗਾ ਜੀ ਪੈਂਦਾ ਆਪਣਾ। ਜ਼ਿਲ੍ਹਾ ਮੋਗਾ। ਪਿੰਡ ਕਿਹੜਾ ਜੀ? ਪਿੰਡ ਫਤਿਹੁੱਲੇ ਸ਼ਾਹ। ਉਹਦੇ ਵਿੱਚ ਬਣਾ ਕੇ ਆਪਾਂ ਉੱਥੇ ਲਾਵਾਂਗੇ ਵਧੀਆ। ਉੱਤੇ ਲਿਖਾਂਗੇ ਮੇਰੇ
ਦਾਦੇ ਦੇ ਘਰ ਦੇ ਵਿੱਚੋਂ ਲਿਆਉਂਦੀਆਂ ਨੇ, ਜਿਹੜੇ ਘਰ 'ਚੋਂ ਸਾਡੇ ਵੱਡੇ ਵਡੇਰੇ ਰਹਿੰਦੇ ਰਹੇ ਨੇ। ਇਹ ਘਰ ਹੈ ਜੀ ਬਸ ਹਾਂ, ਉਹ ਦਿਨ ਗਏ ਸੀ ਉਸ ਦਿਨ ਅਸੀਂ। ਚਲ ਮਿਹਰਬਾਨੀ ਬਹੁਤ ਬਹੁਤ ਵੀਰ ਧੰਨਵਾਦ। ਮੱਲੀ ਸਾਹਿਬ, ਤੁਹਾਡੇ ਲਈ ਦੁਬਾਰਾ ਤੋਂ ਤੁਸੀਂ ਇੱਥੇ ਆਏ ਟਾਈਲਾਂ ਲੈਣ, ਇੱਟਾਂ ਲੈਣ, ਤੁਹਾਡੇ ਲਈ ਉਹ ਕੰਧ ਪੱਟ ਕੇ ਜਿਵੇਂ ਲੋਕਾਂ ਨੇ ਦੇਖਿਆ, ਹੁਣ ਖੁਸ਼ ਹੋ? ਮੈਂ ਬਹੁਤ ਹੀ ਖੁਸ਼ ਹਾਂ। ਮੇਰੇ ਅੰਦਰ ਵੜ ਕੇ ਕੁਝ ਦੇਖ ਨਹੀਂ ਸਕਦਾ, ਪਰ ਮੈਂ ਬਹੁਤ ਦਿਲੋਂ ਖੁਸ਼ ਹਾਂ ਜੀ। ਦਿਲੋਂ ਧੰਨਵਾਦ ਤੁਹਾਡਾ ਕਰਦਾ, ਅੰਜੁਮ ਦਾ ਕਰਦਾ, ਜਿਹੜੇ ਮੈਨੂੰ ਦੁਬਾਰਾ ਫਿਰ ਲੈ ਕੇ ਆਏ ਮੇਰੀ ਰਿਕੁਐਸਟ ਤੇ। ਨਹੀਂ ਤਾਂ ਕੋਈ ਨਹੀਂ ਲੈ ਕੇ ਆਉਂਦਾ, ਅਗਲੇ ਨੇ ਤੈਨੂੰ ਇੱਕ ਵਾਰੀ ਲੈ ਗਏ ਸੀ, ਦੁਬਾਰਾ ਨਹੀਂ ਲੈ ਕੇ ਜਾਣਾ। ਪਰ ਮੈਂ ਤੈਨੂੰ ਇੱਕ ਲਫ਼ਜ਼ ਮੂੰਹ 'ਚੋਂ ਕੱਢਿਆ, ਤੁਸੀਂ ਆਖਿਆ ਦੂਜਾ ਲਫ਼ਜ਼ ਨਾ ਕੱਢ, ਲਾ ਗੱਡੀ। ਅਸੀਂ ਹੁਣ ਇੱਕ ਹੋਰ ਚੀਜ਼ ਚਾਹੁੰਦੇ ਹਾਂ ਕਿ ਤੁਸੀਂ ਤੀਜੀ ਵਾਰੀ ਵੀ ਪਿੰਡ ਆਓ। ਜ਼ਰੂਰ ਆਵਾਂਗੇ। ਤੇ ਅਸੀਂ ਪਿੰਡ ਵਾਲਿਆਂ ਤੋਂ ਪੁੱਛਦੇ ਹਾਂ ਕਿ ਇੱਥੇ ਕੋਈ ਖਲਕਤ ਦੇ ਭਲੇ ਲਈ ਕੋਈ ਐਸੀ ਚੀਜ਼ ਜਿਹੜੀ ਤੁਸੀਂ ਦੋਸਤ, ਤੁਹਾਡੀ ਫੈਮਿਲੀ ਮਿਲ ਕੇ ਇੱਥੋਂ ਦੀ ਲੋਕਾਂ ਦੀ ਯਾਦ ਦੇ ਤੌਰ ਤੇ ਹੋ ਰਵੇ। ਬਿਲਕੁਲ, ਮੈਂ ਸਾਰੇ ਲੋਕਾਂ ਦਾ ਭਲਾ ਹੋਵੇ। ਬਿਲਕੁਲ ਖੁਦ ਕੁਝ ਐਸਾ ਅਸੀਂ ਚਾਹੁੰਦੇ ਹਾਂ ਕਿ ਕੋਈ ਇਨੀਸ਼ੀਏਟਿਵ ਹੋਵੇ। ਉਹੀ ਤੁਹਾਨੂੰ ਮੈਂ ਉਸ ਲਈ ਅਸੀਂ ਆਵਾਂਗੇ ਜੀ ਤੀਜੀ ਵਾਰ, ਔਰ ਜ਼ਰੂਰ ਆਵਾਂਗੇ। ਮੱਲੀ ਸਾਹਿਬ ਚਾਹੁੰਦੇ ਨੇ ਕਿ ਆਪਣੇ ਪਿੰਡ ਦੇ ਵਿੱਚ, ਆਪਣੇ ਵੱਡਿਆਂ ਦੇ ਪਿੰਡ ਦੇ ਲਈ ਮੈਂ ਕੁਝ ਐਸਾ ਕੰਮ ਕਰਾਂ ਕਿ ਜਿਹੜਾ ਹਮੇਸ਼ਾ ਤੋਂ ਅਸੀਂ ਤੇ ਸਾਨੂੰ ਜਿਹੜੇ ਸਾਡੇ ਪਿੰਡ ਵਾਲੇ ਹਨ ਉਹ ਹਮੇਸ਼ਾ ਯਾਦ ਰੱਖਣ। ਮੇਰੀ ਆਉਣ ਵਾਲੀਆਂ ਪੀੜ੍ਹੀਆਂ ਆ ਕੇ ਉਹ ਹੀ ਦੇਖਣ ਆ ਜਾਣ ਕਮ ਸੇ ਕਮ ਵੀ ਸਾਡੇ ਵੱਡੇ ਵਡੇਰਿਆਂ ਦੇ ਪਿੰਡ ਦੇ ਵਿੱਚ ਕੁਝ ਕੀਤਾ ਹੋਇਆ ਸੀ। ਉਹ ਪਿੰਡ ਵਾਲਿਆਂ ਨਾਲ ਅਸੀਂ ਮਸ਼ਵਰਾ ਕਰਾਂਗੇ ਜੀ। ਪਿੰਡ ਵਾਲਿਆਂ ਨੂੰ ਜਿਸ ਚੀਜ਼ ਦੀ ਜ਼ਰੂਰਤ ਹੋਈ, ਜਿਹੜੀ ਸਾਰੇ ਪਿੰਡ ਨੂੰ ਜ਼ਰੂਰਤ ਹੋਵੇ, ਉਹਦੇ 'ਚ ਸਾਂਝੀ ਸਾਰਿਆਂ ਵਾਸਤੇ ਹੋਵੇ। ਉਹ ਕੀ ਇੱਥੇ ਹੋ ਸਕਦਾ ਹੈ? ਕੋਈ ਲਾਇਬ੍ਰੇਰੀ ਹੋ ਸਕਦੀ ਹੈ, ਕੋਈ ਵਾਟਰ ਫਿਲਟਰ ਪਲਾਂਟੇਸ਼ਨ ਹੋ ਸਕਦੀ ਹੈ, ਕੀ ਐਸਾ ਹੋ ਸਕਦਾ ਹੈ? ਉਹ ਮੱਲੀ ਸਾਹਿਬ ਚਾਹੁੰਦੇ ਹਨ ਕਿ ਮੈਂ ਆਪਣੇ ਪਿੰਡ ਵਾਸਤੇ ਕਰਾਂ, ਔਰ ਡੈਫੀਨੇਟਲੀ ਇਹ ਪਿੰਡ ਵਾਸਤੇ ਕਰਨਗੇ ਵੀ। ਅਸੀਂ ਤੀਸਰਾ ਚੱਕਰ ਜਦੋਂ ਕੱਢਾਂਗੇ ਤੇ ਉਹਦੇ ਵਾਸਤੇ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਦੱਸਾਂਗੇ। ਜਿਹੜਾ ਮੇਰੇ ਪੁਰਖਿਆਂ ਦਾ ਇਸ ਪਿੰਡ 'ਚ ਵੀ ਨਾਂ ਰਵੇ ਸਦਾ ਵਾਸਤੇ, ਕਿਉਂਕਿ ਕਿਸੇ ਨੂੰ ਪਤਾ ਨਹੀਂ ਜਦੋਂ ਦੇ ਆਏ ਆ। ਜੀ ਹੁਣ ਦੁਬਾਰਾ ਆਏ ਆ, ਦੂਸਰਾ ਗੇੜਾ। ਹੁਣ ਕਿੰਨੇ ਭਰਾ ਇਕੱਠੇ ਹੋ ਗਏ ਨੇ। ਪਹਿਲੇ ਦਿਨ ਪਤਾ ਨਹੀਂ ਸੀ, ਕਿਸੇ ਨੂੰ ਦੱਸਣਾ ਪੈਂਦਾ ਸੀ। ਹੁਣ ਬਾਪੂ ਜੀ ਉਹਦੇ ਬਹੁਤ ਸਭ ਤੋਂ ਵੱਡੀ ਹੈਲਪ, ਧੰਨਵਾਦ ਇਸ ਬਾਪੂ ਜੀ ਦਾ ਜਿਨ੍ਹਾਂ ਨੇ ਸਭ ਕੁਝ ਸਾਨੂੰ। ਚਾਚਾ ਜੀ ਅੱਗੇ ਆਓ ਨਾ, ਆਓ ਬਾਪੂ ਜੀ ਇੱਥੇ ਆਓ ਮੇਰੇ ਕੋਲ। ਤੁਹਾਨੂੰ ਜੀ ਸਤਿ ਸ੍ਰੀ ਅਕਾਲ, ਜਿਵੇਂ ਆਪਾਂ ਸਲਾਮ ਬੁਲਾਉਂਦੇ ਆ ਨਾ, ਇਹ ਸਤਿ ਸ੍ਰੀ ਅਕਾਲ ਬੁਲਾਉਂਦੇ। ਇਹ ਸਭ ਤੋਂ ਵੱਡਾ ਡੀਐਸਪੀ ਸਾਹਿਬ ਦਾ ਨਾਮ ਦੱਸੋ ਜੀ। ਸਰਦਾਰ ਮਨਜੀਤ ਸਿੰਘ। ਸਰਦਾਰ ਮਨਜੀਤ ਸਿੰਘ ਡੀਐਸਪੀ ਸਾਹਿਬ ਹਨ ਜੀ। ਇਹਨਾਂ ਦੇ ਉੱਤੇ ਪਿੱਛੇ ਉਹਨਾਂ ਨੇ ਤੁਹਾਡੀ ਉਹ ਵੀਡੀਓ ਦੇਖੀ ਤੇ ਉਹ ਤੁਹਾਡੇ ਵਾਸਤੇ ਸਤਿ ਸ੍ਰੀ ਅਕਾਲ ਬੋਲ ਰਹੇ ਸੀ। ਜਦੋਂ ਜਾਣਾ ਚਾਚਾ ਜੀ ਨੂੰ ਮੇਰਾ ਸਲਾਮ ਕਹਿਣਾ। ਬਹੁਤ ਜੀ, ਉਹ ਕਹਿੰਦੇ ਸੀ ਵੀ ਮਿਲ ਕੇ ਆਇਓ ਜ਼ਰੂਰ। ਕਹਿੰਦੇ ਵੀ ਉਹ ਉਸ ਦੌਰਾਨ ਵੀਡੀਓ ਵੇਖ ਕੇ ਰੋ ਪਏ ਡੀਐਸਪੀ ਸਾਡੇ ਉੱਥੋਂ। ਉਹਨਾਂ ਸਪੈਸ਼ਲ ਫੋਨ ਆਇਆ, ਕਹਿੰਦੇ ਬਾਪੂ ਜੀ ਦਾ ਧੰਨਵਾਦ ਜ਼ਰੂਰ ਕਰਕੇ ਆਉਣਾ। ਮੈਂ ਅੱਜ ਪੁੱਛਣਾ ਸੀ ਸਫਦਰ ਨੂੰ, ਬਾਪੂ ਜੀ ਕਿੱਥੇ ਚੱਲੀ ਗਏ ਉਹਨਾਂ ਕੋਲ, ਪਰ ਤੁਸੀਂ ਜਿਵੇਂ ਰੱਬ ਨੇ ਉੱਧਰ ਮਿਲਾਤਾ, ਅੱਜ ਫਿਰ ਮਿਲਾਤਾ ਸਾਨੂੰ। ਬਾਪੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਨੂੰ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਾਤੀਆਂ ਨੇ, ਸਾਨੂੰ ਸਾਡੇ ਪਿੰਡ ਦੇ ਨਾਲ ਦੁਬਾਰਾ ਮੋਹ ਪਿਆਰ ਪਾਤਾ। ਮੈਂ ਟਰਾਈ ਕਰੂੰਗਾ ਵੀ ਮੈਂ ਪਾਕਿਸਤਾਨ ਸਰਕਾਰ ਤੋਂ ਵੀਰਾਂ ਰਿਕੁਐਸਟ ਕਰੂੰਗਾ ਵੀ ਮੈਂ ਉਹਦੇ ਮਾਂ-ਬਾਪ ਨੂੰ ਵੀਜ਼ਾ ਦਵਾ ਕੇ ਨਾਲ ਲੈ ਕੇ ਆਵਾਂ ਅਗਲੀ ਵਾਰ ਜਦੋਂ ਆਵਾਂ, ਤੇ ਉਹਨਾਂ ਨੂੰ ਦਰਸ਼ਨ ਕਰਾ ਕੇ ਜਾਵਾਂ, ਕਿਉਂਕਿ ਮੇਰੇ ਫਾਦਰ ਸਾਹਿਬ ਇੱਥੇ ਘਰ 'ਚ ਇੱਥੇ ਹੀ ਜੰਮੇ ਨੇ। ਉਹਨਾਂ ਨੂੰ ਦੁਬਾਰਾ ਲੈ ਕੇ ਆਵਾਂ। ਹੋਰ ਬਾਪੂ ਜੀ ਸਿਹਤ ਠੀਕ ਹੈ ਤੁਹਾਡੀ? ਸ਼ੁਕਰ ਹੈ। ਗੋਲਡੀ ਮੱਲੀ ਹੋਰਾਂ ਦੇ ਨਾਲ ਅਸੀਂ ਇਹਨਾਂ ਦਾ ਪਿੰਡ ਵਿਜ਼ਿਟ ਕੀਤਾ, ਔਰ ਤੁਸੀਂ ਉਹ ਵੀਡੀਓਜ਼ ਯਕੀਨਨ ਦੇਖ ਚੁੱਕੇ ਹੋ। ਉਸ ਤੋਂ ਬਾਅਦ ਅਸੀਂ ਫਿਰ ਇੱਕ ਦਫਾ ਗਏ ਹਾਂ, ਔਰ ਵਾਪਸੀ ਤੇ ਗੋਲਡੀ ਮੱਲੀ ਹੋਰਾਂ ਨੇ ਇੱਕ ਅਨਾਉਂਸਮੈਂਟ ਜਿਹੜੀ ਹੈ, ਇੱਕ ਐਲਾਨ ਮੇਰੇ ਨਾਲ, ਇੱਕ ਖਾਹਿਸ਼ ਜਿਹੜੀ ਹੈ ਉਹਦਾ ਇਜ਼ਹਾਰ ਕੀਤਾ। ਉਹ ਖਾਹਿਸ਼ ਤੁਹਾਡੇ ਨਾਲ ਵੀ ਸਾਂਝੀ ਕਰਦੇ ਹਾਂ। ਯਕੀਨਨ ਉਹ ਇੱਕ ਬਹੁਤ ਵੱਡੀ ਸਾਡੇ ਵਾਸਤੇ ਇੱਕ ਐਲਾਨ ਹੋਏਗਾ। ਗੋਲਡੀ ਮੱਲੀ ਸਾਹਿਬ, ਕੀ ਕਹਿਣਾ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ। ਮੈਂ ਜਦੋਂ ਪਹਿਲਾਂ ਜਾ ਕੇ ਆਇਆ ਸੀ ਬਹੁਤ ਭਾਵੁਕ ਸੀ। ਜਦੋਂ ਦੂਸਰੀ ਵਾਰ ਮੈਂ ਜਾ ਕੇ ਆਇਆ ਉਦੋਂ ਮੈਨੂੰ ਖੁਸ਼ੀ ਵੀ ਹੋਈ ਸੀ, ਪਰ ਮੈਂ ਜਦੋਂ ਪਿੰਡ ਦੇ ਹਾਲਾਤ ਦੇਖੇ, ਕਈ ਚੀਜ਼ਾਂ ਉੱਥੇ ਕਰਨ ਵਾਲੀਆਂ ਪਿੰਡ 'ਚ, ਤੇ ਮੈਂ ਤੁਹਾਡੇ ਨਾਲ ਉੱਥੇ ਸੋਚ ਵਿਚਾਰ ਕੀਤਾ ਸੀ ਜੀ। ਲੋਕਾਂ ਨਾਲ ਵਿਚਾਰ ਕੀਤਾ ਵੀ ਮੈਨੂੰ ਕੋਈ ਸਾਂਝੀ ਚੀਜ਼ ਦੱਸੋ। ਫਿਰ ਮੈਂ ਵਾਪਸ ਆ ਕੇ ਮੈਂ ਵਿਚਾਰ ਕੀਤਾ ਵੀ ਸਾਂਝੀ ਚੀਜ਼ ਸਾਰੇ ਪਿੰਡ ਦੇ ਵਿੱਚ ਪਾਣੀ ਦਾ ਪ੍ਰੋਬਲਮ ਕੋਈ ਨਹੀਂ ਹੈਗੀ, ਸਭ ਕੁਝ ਸੈੱਟ ਹੈ।
ਕਿਉਂ ਨਾ ਹੋਵੇ ਵੀ ਰਜਾ ਸਾਹਿਬ ਤੁਹਾਡੀ ਮੈਂ ਡਿਊਟੀ ਲਾ ਕੇ ਜਾਣੀ ਹੈ ਜੀ। ਤੁਸੀਂ ਮੈਨੂੰ ਮੇਰੇ ਪੁਰਖਾਂ ਦਾ ਘਰ ਜਿੰਨੇ ਦਾ ਵੀ ਮਿਲਦਾ ਮੈਨੂੰ ਉਹ ਜਗ੍ਹਾ ਦਵਾ ਦਿਓ। ਮੈਂ ਚਾਹੁੰਦਾ ਉੱਥੇ ਮੁਸਲਿਮ ਭਰਾਵਾਂ ਵਾਸਤੇ ਕੋਈ ਮਸਜਿਦ ਬਣਾ ਦਿੱਤੀ ਜਾਵੇ। ਵਾਹ ਜਿਹੜਾ ਆਪਦਾ ਸਿਜਦਾ ਕਰਨ ਤੇ ਸਾਡੇ ਵੱਡੇ ਵਡੇਰਿਆਂ ਨੂੰ ਦੁਆਵਾਂ ਦੇਣ, ਬਹੁਤ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੁਆਵਾਂ ਦੇਣ। ਬਹੁਤ ਜੀਵੋ ਮੱਲੀ ਸਾਹਿਬ, ਬਹੁਤ ਵੱਡੀ ਅਨਾਉਂਸਮੈਂਟ ਤੇ ਅਸੀਂ ਯਕੀਨਨ ਇਹ ਕੰਮ ਜਿਹੜਾ ਹੈ ਉਹ ਪੂਰਾ ਕਰਾਂਗੇ ਮਿਲ ਕੇ। ਇਹ ਤੁਹਾਡੀ ਜ਼ਿੰਮੇਵਾਰੀ ਹੈ ਰਜਾ ਸਾਹਿਬ। ਜ਼ਰੂਰ ਮੱਲੀ ਸਾਹਿਬ।